ਉਧਰ ਬਜਟ ਦਾ ਪ੍ਰਪੋਜ਼ਲ ਵੀ ਇਹਨਾਂ ਨੇ ਹਰਜੋਤ ਸਿੰਘ ਜੀ ਦਿੱਤਾ ਹੈਗਾ ਆ। 5.8 ਟ੍ਰਿਲੀਅਨ ਡਾਲਰ ਦੀ ਜਿਹੜੀ ਇਸ ਵਾਰ ਖਰਚਾ ਆ ਉਹ ਕਰਨਗੇ। ਫਿਜ਼ੀਕਲ ਈਅਰ ਦੇ ਵਿੱਚ ਸਪੈਂਡਿੰਗ, ਫੈਡਰਲ ਸਪੈਂਡਿੰਗ ਜਿਹੜੀ ਹੋਊਗੀ 2023 ਦੇ ਫਿਜ਼ੀਕਲ ਜਿਹੜੇ ਈਅਰ ਦੀ, ਜਿਹੜੀ ਕਿ ਅਕਤੂਬਰ ਤੋਂ ਸ਼ੁਰੂ ਹੋਣੀ ਆ। ਸੋ ਕਹਿੰਦੇ ਵੀ ਜਿਹੜਾ ਕਿਆਸ ਰਾਈਆਂ ਲਾ ਰਹੀਆਂ ਸੀ ਉਸ ਦੇ ਮੁਤਾਬਕ ਇਹ ਥੋੜਾ ਜਿਹਾ ਘੱਟ ਹੈਗਾ ਆ। ਤੇ ਜਿਹੜਾ ਡੈਫਿਸਿਟ ਆ ਇਸ ਦੇ ਵਿੱਚ 1.15 ਟ੍ਰਿਲੀਅਨ ਡਾਲਰ ਦਾ ਰਹੇਗਾ। 5.8 ਟ੍ਰਿਲੀਅਨ ਡਾਲਰ ਦੇ ਇਸ ਬਜਟ ਪ੍ਰਪੋਜ਼ਲ ਦੇ ਵਿੱਚੋਂ 795 ਬਿਲੀਅਨ ਡਾਲਰ ਉਹ ਡਿਫੈਂਸ ਦੇ ਲਈ ਜਾਣਗੇ। 915 ਬਿਲੀਅਨ ਡਾਲਰ ਜਿਹੜੇ ਡੋਮੈਸਟਿਕ ਪ੍ਰੋਗਰਾਮਸ ਆ ਉਹਨਾਂ ਦੇ ਲਈ ਜਾਊਗੇ। ਤੇ ਬਾਕੀ ਜਿਹੜੇ ਰਿਮੇਨਿੰਗ ਬੈਲੈਂਸ ਆ ਉਹ ਜਿਹੜੀ ਮੈਂਡੇਟੋਰੀ ਸਪੈਂਡਿੰਗ ਹੁੰਦੀ ਆ, ਜਿਨ੍ਹਾਂ 'ਚ ਸੋਸ਼ਲ ਸਿਕਿਉਰਿਟੀ, ਮੈਡੀਕੇਅਰ, ਮੈਡੀਕੇਟ ਤੇ ਜਿਹੜਾ ਨੈਟ ਇੰਟਰਸਟ ਆ ਨੈਸ਼ਨਲ ਡੈਟ ਦੇ ਉੱਤੇ, ਉਸ ਵੱਲ ਨੂੰ ਵਰਤਿਆ ਜਾਵੇਗਾ। ਸੋ ਜੀ ਕਹਿੰਦੇ ਵੀ ਇਹ ਜਿਹੜਾ ਹਾਇਰ ਟੈਕਸ ਆਊਟਲਾਈਨ ਕੀਤਾ ਗਿਆ ਆ, ਇਸ ਦੇ ਨਾਲ 361 ਬਿਲੀਅਨ ਡਾਲਰ ਦਾ ਰੈਵਨਿਊ ਜਨਰੇਟ ਹੋਊਗਾ ਅਗਲੇ 10 ਸਾਲਾਂ ਦੇ ਵਿੱਚ। ਤੇ ਇਹ ਜਿਹੜਾ ਮਿਨੀਮਮ ਟੈਕਸ ਜਿਹੜੇ ਬਿਲੀਅਨਰਸ ਦੇ ਲਈ ਆ, ਇਹ ਸਿਰਫ 0.01% ਹਾਊਸ ਹੋਲਡਸ ਹੈਗੇ ਆ ਉਹਨਾਂ ਉੱਤੇ ਹੀ ਲੱਗਣ ਜਾ ਰਿਹਾ ਜੀ ਆ। ਤੇ ਰਾਸ਼ਟਰਪਤੀ ਨੇ ਤਾਂ ਇਹ ਵੀ ਹਰਜੋਤ ਸਿੰਘ ਜੀ ਕਿਹਾ ਸੀਗਾ ਵੀ 4 ਲੱਖ ਡਾਲਰ 400,000 ਤੋਂ ਜਿਹੜੇ ਲੋਕ ਘੱਟ ਜਿਨ੍ਹਾਂ ਦੀ ਇਨਕਮ ਆ ਉਹਨਾਂ ਦੇ ਟੈਕਸ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵਾਧਾ ਨਹੀਂ ਹੋਵੇਗਾ। ਜੀ ਬਿਲਕੁਲ, ਜਿਹੜਾ ਡੈਫਿਸਿਟ ਆ ਇਹਦੇ ਨਾਲ ਕਹਿੰਦੇ 1 ਟ੍ਰਿਲੀਅਨ ਡਾਲਰ ਘਟੂਗਾ ਆਉਣ ਵਾਲੇ 10 ਸਾਲਾਂ 'ਚ। ਆਪਾਂ ਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਡੈਫਿਸਿਟ ਇਸ ਟਾਈਮ ਬਹੁਤ ਹੈਗਾ ਆ। ਮਿਲਟਰੀ ਸਪੈਂਡਿੰਗ ਦੇ ਉੱਤੇ 9.8% ਇਨਕਰੀਜ਼ ਕੀਤਾ ਗਿਆ ਹੈ, 773 ਬਿਲੀਅਨ ਡਾਲਰ, ਖਾਸ ਕਰਕੇ ਯੂਕਰੇਨ ਦੇ ਵਿੱਚ ਸਪੋਰਟ ਨੂੰ ਲੈ ਕੇ। ਤੇ ਇਸੇ ਤਰ੍ਹਾਂ ਪੁਲਿਸ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਪ੍ਰੋਗਰੈਸਿਵ ਤਾਂ ਇਹੀ ਸੀ ਵੀ ਡੀਫੰਡ ਦਾ ਪੁਲਿਸ, ਪਰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕਿੰਨਾ ਕ੍ਰਾਈਮ ਵਧਿਆ ਹੈਗਾ ਆ। ਆਪਾਂ ਦੇਖਿਆ ਕੈਲੀਫੋਰਨੀਆ ਦੇ ਵਿੱਚ ਤਾਂ। ਸੋ ਉਹਨੂੰ ਦੇਖਦੇ ਹੋਏ 2023 ਦੇ ਵਿੱਚ ਜਿਹੜਾ ਸਪੈਂਡਿੰਗ ਆ, ਜਾਂ 2022 ਦੇ ਵਿੱਚ ਪੁਲਿਸ ਦੇ ਉੱਤੇ, ਉਹ ਕਾਫੀ ਵਧਾਈ ਗਈ ਆ। 30 ਬਿਲੀਅਨ ਡਾਲਰ ਮੈਂਡੇਟੋਰੀ ਸਪੈਂਡਿੰਗ ਟੂ ਸਪੋਰਟ ਲਾ ਐਨਫੋਰਸਮੈਂਟ, ਕ੍ਰਾਈਮ ਪ੍ਰੀਵੈਂਸ਼ਨ ਤੇ ਕਮਿਊਨਿਟੀ ਵਾਇਲੈਂਸ ਇੰਟਰਵੈਂਸ਼ਨ ਦੇ ਲਈ, ਹਨਾ। ਇਹ ਉਹਦੇ ਤੇ ਸਪੈਂਡ ਕੀਤਾ ਜਾਊਗਾ। 1.7 ਬਿਲੀਅਨ ਡਾਲਰ ਗਨ ਟਰੈਕਿੰਗ ਸਟ੍ਰਾਈਕ ਫੋਰਸ ਦੇ ਲਈ, ਕਿਉਂਕਿ ਚੋਰੀ ਦੀਆਂ ਗੰਨਾਂ ਕ੍ਰਾਈਮ ਲਈ ਵਰਤੀਆਂ ਜਾਂਦੀਆਂ। ਸੋ ਜਾਂ ਜਿਹੜੀਆਂ ਜਿਨ੍ਹਾਂ ਕੋਲ ਲੀਗਲ ਵੀ ਹੈਗੀਆਂ ਉਹਨਾਂ ਦੀ ਟਰੈਕਿੰਗ ਦੇ ਲਈ ਇੱਕ ਫੋਰਸ ਸੈਟਅਪ ਕੀਤੀ ਜਾਊਗੀ ਵੀ ਕਿਹਦੇ ਕੋਲ ਕਿਹੜੀ ਕਿਹੜੀ ਗਨ ਹੈਗੀ ਆ। ਉਹਦੇ ਲਈ 1.7 ਬਿਲੀਅਨ ਡਾਲਰ ਰੱਖਿਆ ਗਿਆ ਹੈਗਾ। ਸੋ ਜੀ ਦੇਖਦੇ ਆ ਇਹ 'ਚੋਂ ਬਿਲਕੁਲ ਕਿੰਨਾ ਕੁ ਰਿਸਪੌਂਸ ਬਾਕੀ ਦੇ ਲੋਕਾਂ ਤੋਂ ਆਉਂਦਾ ਜੀ। ਹੈਗਾ। ਇਹਨਾਂ ਦੇ ਆਪਣੇ, ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਦੇਖਣਾ ਹੋਊਗਾ ਵੀ ਇਹਨਾਂ ਦੇ ਆਪਣੇ ਸਾਥੀ ਇਹਨਾਂ ਦਾ ਕਿੰਨਾ ਕੁ ਸਾਥ ਜਿਹੜਾ ਉਹ ਦੇਣਗੇ। ਇਹ ਜਿਹੜਾ ਪ੍ਰਪੋਜ਼ਲ ਹੁੰਦਾ ਯੂਜਲੀ ਇਹ ਪੱਥਰ ਤੇ ਲਕੀਰ ਨਹੀਂ ਹੁੰਦੀ। ਇਹ ਜਦੋਂ ਗੱਲਬਾਤ ਹੁੰਦੀ ਹੈ, ਨੈਗੋਸੀਏਸ਼ਨ ਹੁੰਦੀ ਆ ਆਪਸ ਦੇ ਵਿੱਚ ਸੈਨੇਟਰਸ, ਲਾਅ ਮੇਕਰਸ ਦੇ ਦਰਮਿਆਨ, ਉਸ ਦੇ ਵਿੱਚ ਜਿਹੜੀਆਂ ਚੇਂਜਿਸ ਆ ਉਹ ਆਉਂਦੀਆਂ ਹੀ ਹੁੰਦੀਆਂ ਨੇ। ਸੋ ਰਾਸ਼ਟਰਪਤੀ ਬਾਈਡਨ ਸ਼ੁਰੂ ਤੋਂ ਇਹਨਾਂ ਨੇ ਕਦੀ ਵੀ ਨਹੀਂ ਕਿਹਾ ਸੀਗਾ ਵੀ ਜਿਹੜੀ ਪੁਲਿਸ ਦੀ ਜਿਹੜੀ ਫੰਡਿੰਗ ਆ ਉਹ ਘੱਟ ਹੋਣੀ ਚਾਹੀਦੀ ਆ। ਰੌਲਾ ਚਾਹੇ ਜਿੰਨਾ ਮਰਜ਼ੀ ਕੋਈ ਜਿੱਥੇ ਮਰਜ਼ੀ ਪਾ ਰਿਹਾ ਹੋਵੇ, ਅਜੇ ਤੱਕ ਕਿਤੇ ਵੀ ਜਿਹੜੀ ਪੁਲਿਸ ਦੀ ਫੰਡਿੰਗ ਆ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਨਹੀਂ ਹੋਈ ਹੈਗੀ। ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਹੀ ਆ ਵੀ 30 ਬਿਲੀਅਨ ਡਾਲਰ ਵਾਧੂ ਫੰਡਿੰਗ ਮੈਂਡੇਟੋਰੀ ਜਿਹੜੀ ਆ ਉਹ ਸਪੈਂਡਿੰਗ ਇਸ ਦੇ ਉੱਤੇ ਕੀਤੀ ਜਾਊਗੀ। ਇੱਕ ਜਿਹੜੇ ਟੈਕਸ ਚੇਂਜਸ ਇਹਨਾਂ ਦੇ ਪ੍ਰਪੋਜ਼ਲ ਦੇ ਵਿੱਚ ਹੈਗੇ ਆ, ਕਾਰਪੋਰੇਟ ਟੈਕਸ ਰੇਟ ਆ ਉਹ 28% ਕੀਤਾ ਜਾ ਰਿਹਾ ਆ ਇਸ ਪ੍ਰਪੋਜ਼ਲ ਦੇ ਤਹਿਤ। ਜਿਹੜਾ ਇੰਡੀਵਿਜੂਅਲ ਟੌਪ ਇੰਡੀਵਿਜੂਅਲ ਰੇਟ ਆ ਉਹ 39.6% ਜਿਹੜਾ ਉਹ ਹੋਵੇਗਾ। ਇਹ ਦੋਨਾਂ ਦੇ ਵਿੱਚ ਵਾਧਾ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਇਹ ਹੁਣ ਦੇਖੋ ਵੀ ਪ੍ਰਪੋਜ਼ਲ ਕਿੰਨੇ ਕੁ ਪਾਣੀ ਦੇ ਵਿੱਚੋਂ ਤਰਦਾ ਆ ਕਿ ਡੁੱਬਦਾ ਆ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ।